ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਕਤੂਬਰ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣ ਦੇ ਲਈ ਸੰਪਰਕ ਕਰੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਵਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਤੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਅਪਡੇਟ ਕੈਲੀਫੋਰਨੀਆ ਨੂੰ ਸਪਾਂਸਰ ਕਰਦੇ ਹਨ। ਜੇ ਤੁਸੀਂ ਘਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਅਪਗ੍ਰੇਡ ਕਰਾਉਣਾ ਹੈ, ਰੈਨੋਵੇਸ਼ਨ ਕਰਾਉਣੀ ਆ, ਫਲੋਰ, ਟਾਈਲ, ਵੁੱਡ, ਵਾਈਨਲ, ਪੇਂਟਿੰਗ, ਇੰਟੀਰੀਅਰ ਜਾਂ ਐਕਸਟੀਰੀਅਰ, ਬਲਾਈਂਡਸ, ਵਾਟਰ ਸੌਫਟਨਰ ਇੰਸਟਾਲੇਸ਼ਨ, ਗਰਾਜ ਕਿਚਨ ਦਾ ਸੈਟਅਪ, ਡਰਾਈ ਵਾਲ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਤੇ ਬੜੇ ਹੀ ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਕੁਆਲਿਟੀ ਦਾ ਵਰਕ ਕਰਕੇ ਦਿੰਦੇ ਹਨ। ਅਪਗ੍ਰੇਡ ਕਰਵਾਓ ਆਪਣੇ ਘਰ ਨੂੰ, ਰੈਨੋਵੇਟ ਕਰਵਾ ਸਕਦੇ ਹੋ ਆਪਣੇ ਘਰ ਨੂੰ। ਕਾਲ ਕਰੋ 7079146411 707-914-6411 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਆ ਕ੍ਰਿਸਟੀ ਨੋਇਮ, ਉਹ ਪੋਰਟਲੈਂਡ ਦੇ ਵਿੱਚ ਪਹੁੰਚੇ ਹੈਗੇ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਜਿਹੜਾ ਪੋਰਟਲੈਂਡ ਸ਼ਹਿਰ ਆ ਉਹ ਬਹੁਤ ਇਸ ਵੇਲੇ ਉਹਦੀ ਕੰਡੀਸ਼ਨ ਵਾਲੀ ਗੁੱਡ ਨਹੀਂ ਹੈ। ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਬੈਡ ਹੈਗੀ ਆ। ਉੱਥੇ ਜਿਹੜੇ ਨੈਸ਼ਨਲ ਗਾਰਡ ਵੀ ਭੇਜੇ ਗਏ ਆ ਕੈਲੀਫੋਰਨੀਆ ਤੋਂ। ਹਾਲਾਂਕਿ ਇੱਕ ਜੱਜ ਨੇ ਇਹ ਬਲੌਕ ਵੀ ਕਰ ਦਿੱਤਾ ਸੀ ਵੀ ਨਹੀਂ, ਤੁਸੀਂ ਨੈਸ਼ਨਲ ਗਾਰਡ ਨਹੀਂ ਭੇਜ ਸਕਦੇ ਹੈਗੇ। ਤੇ ਕ੍ਰਿਸਟੀ ਨੋਇਮ ਪੋਰਟਲੈਂਡ ਦਾ ਜਿਹੜਾ US ਇਮੀਗ੍ਰੇਸ਼ਨ ਦੇ ਕਸਟਮ ਐਨਫੋਰਸਮੈਂਟ ਦੀ ਫੈਸਿਲਿਟੀ ਆ ਉੱਥੇ ਅੱਜ ਪਹੁੰਚੇ ਹੈਗੇ ਆ ਤੇ ਨਾਲ ਦੀ ਨਾਲ ਉਹ ਉੱਥੇ ਦੇ ਗਵਰਨਰ ਟੀਨਾ ਕੋਟਿਕ ਉਹਨਾਂ ਨੂੰ ਪੋਰਟਲੈਂਡ ਦੇ ਵਿੱਚ ਮਿਲਣਗੇ। ਜਿਹੜੀਆਂ ਟੈਨਸ਼ਨਸ ਇਸ ਵੇਲੇ ਲੋਕਲ ਲੀਡਰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਵਿੱਚ ਚੱਲ ਰਹੀਆਂ ਆ ਉਸ ਨੂੰ ਠੰਡਾ ਕਰਨ ਦੇ ਲਈ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਮੇਨ ਫੋਕਸ ਪੋਰਟਲੈਂਡ ਦੀ ਜਿਹੜੀ ਆਈਸ ਫੈਸਿਲਿਟੀ ਹੈਗੀ ਆ ਉੱਥੇ ਇਹ ਆ ਵੀ ਉੱਥੇ ਪ੍ਰੋਟੈਸਟ ਬਹੁਤ ਹੋ ਰਹੇ ਆ, ਕਰਾਊਡ ਕਾਫੀ ਇਕੱਠੀ ਹੁੰਦੀ ਹੈਗੀ ਆ, ਉਸ ਨੂੰ ਰਿਮੂਵ ਕਰਦਾ ਹੈਗਾ। ਹਾਲਾਂਕਿ ਕਹਿੰਦੇ ਹੰਡਰਡਸ ਆਫ ਲੋਕ ਜਿਹੜੇ ਆ ਉਹ ਉੱਥੇ ਸ਼ੋ ਅਪ ਹੋਏ ਹੈਗੇ ਆ। ਉਹਨਾਂ ਨੇ ਡੈਮੋਨਸਟ੍ਰੇਸ਼ਨ ਵੀ ਕੀਤੀ ਹੈਗੀ ਆ ਟਰੰਪ ਉਹਨਾਂ ਦੀਆਂ ਪਾਲਿਸੀਜ਼ ਨੂੰ ਲੈ ਕੇ। ਕੋਟੇਕ ਨੇ ਇਹ ਕਿਹਾ ਵੀ ਉਹਨਾਂ ਨੇ ਜੋ ਨੋਇਮ ਆ ਉਸ ਨੂੰ ਜਿਹੜੀ ਸੈਕਟਰੀ ਨੋਇਮ ਆ ਉਹਨਾਂ ਨੂੰ ਕਿਹਾ ਵੀ ਜਿਹੜੇ ਫੈਡਰਲ ਆਫੀਸਰਸ ਹੈਗੇ ਆ ਉਹਨਾਂ ਨੂੰ ਸਟੇਟ ਲਾ ਜਿਹੜੇ ਆ ਉਹ ਯੂਜ਼ ਕਰਨੇ ਪੈਣਗੇ, ਫੋਲੋ ਕਰਨੇ ਪੈਣਗੇ, ਕਿਉਂਕਿ ਖਾਸ ਕਰਕੇ ਜਦੋਂ ਉਹ ਟੀਅਰ ਗੈਸ ਨੂੰ ਯੂਜ਼ ਕਰਦੇ ਹੈਗੇ ਆ ਤੇ ਕਰਾਊਡ ਨੂੰ ਕੰਟਰੋਲ ਕਰਨ ਦੇ ਲਈ ਵੈਪਨਸ ਉਹ ਯੂਜ਼ ਕਰ ਰਹੇ ਹੈਗੇ ਆ। ਸੋ ਸੈਕਟਰੀ ਜੋ ਆ ਉਹ ਆਈਸ ਦੀ ਫੈਸਿਲਿਟੀ ਦੇ ਵਿੱਚ ਸਾਊਥ ਪੋਰਟਲੈਂਡ ਦੇ ਵਿੱਚ ਬਾਅਦ ਦੁਪਹਿਰ ਜਿਹੜੇ ਆ ਉੱਥੇ ਪਹੁੰਚੇ ਹੈਗੇ ਆ। ਜੀ ਬਿਲਕੁਲ। ਪੋਰਟਲੈਂਡ ਦੇ ਜਿਹੜੇ ਪੁਲਿਸ ਚੀਫ ਦੇ ਨਾਲ ਵੀ ਗੱਲਬਾਤ ਹੋਈ ਸੀ। ਉੱਥੇ ਉਹਨਾਂ ਨੇ ਕਹਿੰਦੇ ਵੀ ਉਹਨਾਂ ਨੂੰ ਸਮਝਾ ਦਿੱਤਾ ਵੀ ਫੈਡਰਲ ਕਾਨੂੰਨਾਂ ਦੇ ਹਿਸਾਬ ਦੇ ਨਾਲ ਅਸੀਂ ਚੱਲ ਰਹੇ ਹਾਂ ਤੇ ਵਿੱਚ ਇੱਕ ਹਿਸਾਬ ਦੇ ਨਾਲ ਵਿਘਨ ਵੀ ਨਾ ਜਿਹੜਾ ਉਹ ਪਾਇਆ ਜਾਵੇ। ਮੀਟਿੰਗ ਦੇ ਵਿੱਚੋਂ ਬਾਅਦ 'ਚ ਉਹ ਚਲੇ ਗਏ ਸੀਗੇ ਉੱਥੋਂ। ਸੋ ਉਹ ਸਿਚੁਏਸ਼ਨ ਵੀ ਇੱਕ ਉੱਥੇ ਜਿਹੜੀ ਉਹ ਬਣੀ ਆ। ਆਪਾਂ ਦੇਖ ਹੀ ਰਹੇ ਹਾਂ ਵੀ ਜੋ ਸਿਚੁਏਸ਼ਨ ਉੱਥੇ ਚੱਲ ਰਹੀ ਆ, ਵਾਰ ਜ਼ੋਨ ਉਸ ਨੂੰ ਆਖ ਰਹੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਨੇ। ਤੇ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਅਮਰੀਕਾ ਦੇ ਵਿੱਚ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਬਿਲਕੁਲ ਹੀ ਜਿਹੜੀ ਸਖਤੀ ਆ ਕਹਿ ਲਓ ਵੀ ਉਹ ਚੱਲ ਰਹੀ ਆ। ਬਹੁਤ ਸਾਰੀਆਂ ਸਟੇਟਸ, ਬਹੁਤ ਸਾਰੇ ਜਿਹੜੇ ਕ੍ਰਿਟਿਕ ਆ ਖਾਸ ਕਰਕੇ ਟਰੰਪ ਪ੍ਰਸ਼ਾਸਨ ਦੇ, ਉਹ ਇਸ ਨੂੰ ਸਟੇਟਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਅਧਿਕਾਰਾਂ ਦਾ ਹਨਨ ਜਾਂ ਉਹਨਾਂ ਦੇ ਉੱਤੇ ਕਹਿ ਲਓ ਵੀ ਕਬਜ਼ਾ ਕਰਨ ਵਾਲੀ ਜਿਹੜੀ ਇੱਕ ਗੱਲ ਆ ਉਸ ਬਿਰਤੀ ਦੇ ਨਾਲ ਵੀ ਇਸ ਨੂੰ ਦੇਖ ਰਹੇ ਆ। ਕੈਲੀਫੋਰਨੀਆ ਦੇ ਵਿੱਚ ਤੇ ਕੈਲੀਫੋਰਨੀਆ ਦੇ ਹਰਜੋਤ ਸਿੰਘ ਜੀ ਨੈਸ਼ਨਲ ਗਾਰਡਸ ਨੂੰ ਹੀ ਜਿਹੜਾ ਉਹਨਾਂ ਨੇ ਫੈਡਰਲਾਈਜ਼ ਕਰਕੇ ਇੱਥੇ ਲਿਆਂਦਾ ਸੀ। ਇੱਥੋਂ ਜਿਹੜੇ ਆ ਉਹ ਹੁਣ ਜਿੱਦਾਂ ਸ਼ਿਕਾਗੋ ਦੇ ਵਿੱਚ ਜਾਂ ਹੋਰ ਇੱਥੇ ਟੈਕਸਸ ਤੋਂ ਜਿਹੜੇ ਉਹ ਸੱਦੇ
ਜਾ ਰਹੇ ਹੈਗੇ ਆ। ਸੋ ਉਹ ਇੱਕ ਡਿਫਰੈਂਟ ਐਂਗਲ ਇੱਕ ਨਵਾਂ ਜਿਹੜਾ ਉਹ ਸਾਹਮਣੇ ਆ ਰਿਹਾ ਹੈ। ਸੋ ਅਮਰੀਕਾ ਦੇ ਵਿੱਚ ਤਬਦੀਲੀਆਂ ਤੇਜ਼ੀ ਦੇ ਨਾਲ ਜਿਹੜੀਆਂ ਆਪਣੇ ਸਾਹਮਣੇ ਆ ਉਹ ਵੱਧ ਰਹੀਆਂ ਆ, ਤੇ ਕੌਣ ਕਿਹਦਾ ਪੱਲੜਾ ਕਿਸ ਤਰੀਕੇ ਨਾਲ ਭਾਰੀ ਹੁੰਦਾ ਆ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਵੱਲ ਵੱਧਦੇ ਜਾਈਏ। ਯੂਐਸ ਦੇ ਜਿਹੜੇ ਮਿਡਲ ਈਸਟ ਦੇ ਐਨਵਾਏ ਸਟੀਵ ਵਿਟਕੌਫ ਤੇ ਉਹਨਾਂ ਦਾ ਜਿਹੜਾ ਜਵਾਈ ਜੈਰਡ ਕੁਸ਼ਨਰ, ਕਹਿੰਦੇ ਵੀ ਉਹ ਮਿਸਰ ਨੂੰ, ਇਜਿਪਟ ਨੂੰ ਜਾ ਰਹੇ ਨੇ ਗਾਜ਼ਾ ਦੀ ਸੀਜ਼ ਫਾਇਰ ਦੇ ਬਾਰੇ ਗੱਲਬਾਤ ਜਿਹੜੀ ਉਹ ਕੰਟੀਨਿਊ ਕਰਨ ਦੇ ਲਈ। ਹਮਾਸ ਨੇ ਜਿਹੜਾ ਉਹ ਮੰਨ ਲਿਆ ਸੀਗਾ ਵੀ ਉਹ ਸਾਰੇ ਹੌਸਟੇਜਸ ਨੂੰ ਛੱਡੇਗਾ, ਵੀ ਬਸ਼ਰਤੇ ਇਜ਼ਰਾਈਲ ਵਾਲੇ ਵੀ ਉਹਨਾਂ ਦੇ ਦੁਆਰਾ ਜਿਹੜੇ ਫੜੇ ਗਏ ਫਲਸਤੀਨੀ ਆ ਉਹਨਾਂ ਨੂੰ ਵੀ ਜਿਹੜਾ ਉਹ ਛੱਡੇ। ਸੋ ਅੱਗੇ ਡੀਲ ਹੁਣ ਕਿਸ ਤਰੀਕੇ ਦੀ ਹਰਜੋਤ ਸਿੰਘ ਜੀ ਬਣਦੀ ਆ। ਅੱਜ ਦਾ ਹੀ ਜਿਹੜਾ ਦਿਨ ਆ 2 ਸਾਲ ਜਿਹੜਾ ਉਹ ਹੋਇਆ ਜਦੋਂ 7 ਅਕਤੂਬਰ ਦਾ ਹਮਲਾ ਕੀਤਾ ਸੀ ਹਮਾਸ ਨੇ ਇਜ਼ਰਾਈਲ ਦੇ ਉੱਤੇ, ਤੇ ਉਸ ਤੋਂ ਅਗਲੇ ਦਿਨ ਤੋਂ ਹੀ ਇਜ਼ਰਾਈਲ ਦੇ ਦੁਆਰਾ ਜਿਹੜਾ ਗਾਜ਼ਾ ਦੇ ਵਿੱਚ ਹਮਾਸ ਦੇ ਉੱਤੇ ਜਿਹੜੇ ਕਹਿ ਲਓ ਵੀ ਆਪਣੀ ਫੋਰਸਿਸ ਆ ਉਹਨਾਂ ਨੂੰ ਲਾਇਆ ਗਿਆ ਹੈਗਾ ਆ। ਇਹ ਕਹਿੰਦੇ ਵੀ ਇਹ ਸਿੱਧੀ ਗੱਲਬਾਤ ਹੋਊਗੀ ਜਿਸ ਦੇ ਵਿੱਚ ਜਿਹੜਾ ਮਿਸਰ ਤੇ ਜਿਹੜਾ ਕਤਰ ਆ ਉਹ ਇੰਟਰਮੀਡੀਏਰੀਜ਼ ਦਾ ਕੰਮ ਕਰਨਗੇ, ਵਿਚੋਲਗਿਰੀ ਦਾ ਜਿਹੜਾ ਉਹ ਕੰਮ ਕਰਨਗੇ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ। ਗੱਲਬਾਤ ਕਹਿੰਦੇ ਆ ਵੀ ਇਜਿਪਟ ਦੇ ਜਿਹੜਾ ਰਿਜ਼ੋਰਟ ਸਿਟੀ ਸ਼ਰਮ ਅਲ ਸ਼ੇਖ ਉਸ ਦੇ ਵਿੱਚ ਕੱਲ ਨੂੰ ਜਿਹੜੀ ਆ ਉਹ ਦੂਜੇ ਦਿਨ ਦੇ ਲਈ ਜਿਹੜੀ ਅੱਜ ਚੱਲਦੀ ਰਹੀ ਹੈਗੀ ਆ। ਇਜਿਪਟ ਦੇ ਜਿਹੜੇ ਫੋਰਨ ਮਿਨਿਸਟਰ ਬਦਰ ਅਬਦੁਲਾਤੀ, ਉਹਨਾਂ ਨੇ ਜਰਨਲਿਸਟ ਨੂੰ ਜਿਹੜਾ ਉਹ ਕਿਹਾ ਵੀ ਕੱਲ ਤੋਂ ਯੂਐਸ ਦੀ ਜਿਹੜੀ ਡੈਲੀਗੇਸ਼ਨ ਆ ਉਹ ਇਸ ਦੇ ਵਿੱਚ ਹਿੱਸਾ ਲਵੇਗੀ। ਸੀਨੀਅਰ ਅਧਿਕਾਰੀ ਯੂਐਸ ਤੋਂ, ਕਤਰ ਤੋਂ ਤੇ ਟਰਕੀ ਤੋਂ ਉਹ ਵੀ ਕੱਲ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ ਜੁੜਨਗੇ ਤੇ ਇਸ ਜਿਹੜੀ ਗੱਲਬਾਤ ਆ, ਜਿਹੜਾ ਪੀਸ ਟਾਕ ਆ, ਪ੍ਰਪੋਜ਼ਲ ਆ, ਉਸ ਦੇ ਉੱਤੇ ਚਰਚਾ ਜਿਹੜੀ ਉਹ ਹੋਊਗੀ। 48 ਅਜੇ ਵੀ ਹੌਸਟੇਜ ਬੰਧਕ ਅਜਿਹੇ ਨੇ ਜੋ ਹਮਾਸ ਨੇ 2 ਸਾਲ ਪਹਿਲਾਂ ਅਗਵਾ ਕਰਕੇ 7 ਅਕਤੂਬਰ 2023 ਦੇ ਹਮਲੇ ਦੇ ਵਿੱਚ ਲੈ ਗਏ ਆ। ਇਜ਼ਰਾਈਲ ਮੰਨਦਾ ਵੀ ਉਹਨਾਂ 48 ਦੇ ਵਿੱਚੋਂ 20 ਜਾਣੇ ਅਜੇ ਵੀ ਜੀਵਤ ਹੈਗੇ ਨੇ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਲੜਾਈ ਉਨੀ ਦੇਰ ਤੱਕ ਜਿਹੜੀ ਉਹ ਨਹੀਂ ਖਤਮ ਹੋਊਗੀ ਜਿੰਨੀ ਦੇਰ ਤੱਕ ਹਮਾਸ ਵਾਲੇ ਸਾਰੇ ਹੌਸਟੇਜਸ ਨੂੰ, ਬੰਦਕਾਂ ਨੂੰ ਜਿਹੜਾ ਉਹ ਛੱਡ ਨਹੀਂ ਦਿੰਦੇ। ਯੂਐਸ ਤੇ ਇਜ਼ਰਾਈਲ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਜਿਸ ਨੂੰ ਉਹ ਮੰਨਦੇ ਨੇ ਹਮਾਸ, ਕਹਿੰਦੇ ਵੀ ਉਸ ਦੇ ਕੋਲੋਂ ਅਸਲਾ ਵੀ ਵਾਪਸ ਡਿਸਆਰਮਾਮੈਂਟ ਜਿਹੜੀ ਆ ਉਸ ਦੀ ਕਰਨੀ ਜਿਹੜੀ ਉਹ ਜ਼ਰੂਰੀ ਹੈਗੀ ਆ। ਨੇਤਨਯਾਹੂ ਕਾਫੀ ਹੱਦ ਤੱਕ ਟਰੰਪ ਹੁਣਾਂ ਦੇ ਪਲਾਨ ਦੇ ਨਾਲ ਸਹਿਮਤੀ ਜਿਹੜੀ ਆ ਉਹ ਪ੍ਰਗਟਾ ਚੁੱਕਾ ਆ, ਤੇ ਹੁਣ ਦੇਖਦੇ ਆ ਅੱਗੇ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ ਕੀ ਗੱਲਬਾਤ ਹੁੰਦੀ ਆ ਤੇ ਗਾਜ਼ਾ ਦੇ ਵਿੱਚ ਦੁਬਾਰਾ ਮੁੜ ਸ਼ਾਂਤੀ ਆ ਸਕੇਗੀ ਜਾਂ ਨਹੀਂ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਹਾਈਵੇ 50 ਦੇ ਉੱਤੇ ਸੈਕਰਾਮੈਂਟੋ ਵਾਲੇ ਏਰੀਆ ਦੇ ਵਿੱਚ ਅੱਜ ਮੈਡੀਕਲ ਹੈਲੀਕਾਪਟਰ ਆ ਜੋ ਉਹ ਕ੍ਰੈਸ਼ ਹੋ ਗਿਆ। ਕੈਲੀਫੋਰਨੀਆ ਦੇ ਇਸ ਫ੍ਰੀਵੇ ਦੇ ਉੱਤੇ ਫਿਰ ਜਿਹੜੀਆਂ ਫਾਇਰ ਦੀਆਂ ਗੱਡੀਆਂ ਸੀਆਂ ਤੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਸੀਆਂ, ਉਹਨਾਂ ਨੇ ਸਾਰਾ ਹਾਈਵੇ ਆ ਉਸ ਨੂੰ ਰੋਕ ਰੱਖਿਆ ਤੇ ਜਿਹੜੇ ਲੋਕ ਫੱਟੜ ਹੋਏ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਰੀਚ ਏਅਰ ਮੈਡੀਕਲ ਸਰਵਿਸਿਜ਼ ਦਾ ਇਹ ਹੈਲੀਕਾਪਟਰ ਸੀ। ਮਲਟੀਪਲ ਜਿਹੜੇ ਕਰੂ ਮੈਂਬਰਸ ਹੈਗੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇਹ ਸਟੇਟਮੈਂਟ ਆਈ ਹੈਗੀ ਆ ਰੀਚ ਏਅਰ ਮੈਡੀਕਲ ਸਰਵਿਸਿਜ਼ ਵੱਲੋਂ। ਜਿਹੜੇ ਹੈਲੀਕਾਪਟਰ ਆ ਉਹ ਕਹਿੰਦੇ ਭਈ ਯੂਸੀ ਡੇਵਿਸ ਦਾ ਮੈਡੀਕਲ ਸੈਂਟਰ ਆ ਜੋ ਇੱਥੋਂ ਉੜਿਆ ਸੀਗਾ ਤੇ ਜਿੱਥੇ ਇਹ ਹਾਈਵੇ 50 ਦੇ ਉੱਤੇ ਕ੍ਰੈਸ਼ ਹੋਇਆ ਹੈਗਾ। ਕੋਈ ਪੇਸ਼ੈਂਟ ਜਿਹੜਾ ਆ ਇਸ ਹੈਲੀਕਾਪਟਰ ਦੇ ਵਿੱਚ ਉਸ ਟਾਈਮ ਦੇ ਉੱਤੇ ਨਹੀਂ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਕਿਹਾ ਵੀ ਉਹ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕਰ ਰਹੇ ਆ ਤਾਂ ਕਿ ਜਿਹੜਾ ਇਸ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਤੇ ਜਿਹੜਾ ਰੈਕੇਜ ਹੈਗਾ ਆ ਉਸ ਨੂੰ ਉੱਥੋਂ ਰਿਮੂਵ ਕੀਤਾ ਜਾਵੇ। ਇਹ ਜਿਹੜੀ ਸਿਚੁਏਸ਼ਨ ਆ ਹਾਈਵੇ 50 ਦੇ ਉੱਤੇ ਅੱਜ ਸੈਕਰਾਮੈਂਟੋ ਵਾਲੇ ਏਰੀਏ ਦੇ ਵਿੱਚ ਬਣੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਬਰਬੈਂਕ, ਨਿਊ ਜਰਸੀ ਦਾ 에ਅਰਪੋਰਟ, ਡੈਨਵਰ ਦਾ ਜਿਹੜਾ 에ਅਰਪੋਰਟ, ਉੱਥੇ 에ਅਰ ਟ੍ਰੈਫਿਕ ਕੰਟਰੋਲਰਸ ਦੀ ਘਾਟ ਜਿਹੜੀ ਉਹ ਚੱਲ ਰਹੀ ਹੈ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਸ਼ੌਨ ਡਫੀ ਕਹਿ ਰਹੇ ਵੀ ਅਸੀਂ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ 에ਅਰ ਟ੍ਰੈਫਿਕ ਕੰਟਰੋਲ ਟਾਵਰਸ ਦੇ ਵਿੱਚ ਲਿਆਵਾਂਗੇ ਤਾਂ ਜੋ ਜਿਹੜੇ ਡਿਲੇਜ਼ ਆ ਉਹ ਉਹਨਾਂ ਤੋਂ ਬਚਾਅ ਹੋ ਸਕੇ। ਗਵਰਨਮੈਂਟ ਸ਼ਟਡਾਊਨ ਦੇ ਚੱਲਦਿਆਂ ਇਹ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਇਸ ਟਾਈਮ ਲੋਕਾਂ ਨੂੰ ਕਰਨਾ ਪੈ ਰਿਹਾ ਆ। ਸੋ ਕਹਿੰਦੇ ਵੀ ਜਿਹੜੇ ਕੰਟਰੋਲਰਸ ਆ ਉਹਨਾਂ ਨੂੰ ਅਸੈਂਸ਼ੀਅਲ ਵਰਕਰਸ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਯਾਨੀ ਕਿ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਚਾਹੇ ਸਰਕਾਰ ਸ਼ਟਡਾਊਨ ਵੀ
ਹੋ ਜਾਵੇ। ਕਹਿੰਦੇ ਵੀ ਸ਼ਾਰਟੇਜ ਦੇ ਚੱਲਦਿਆਂ ਕਈ ਜਿਹੜੀਆਂ ਫਲਾਈਟਸ ਕੈਂਸਲ ਹੋਈਆਂ ਤੇ ਨੇਸ਼ਨ ਵਾਈਡ ਡਿਲੇਜ਼ ਵੀ ਜਿਹੜੇ ਆ ਉਹਨਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਹੈਗਾ। ਬਰਬੈਂਕ ਦੇ ਜਿਹੜੇ ਏਅਰ ਟ੍ਰੈਫਿਕ ਕੰਟਰੋਲ ਰੂਮ ਦੇ ਵਿੱਚ ਤਾਂ ਕਹਿੰਦੇ ਕੋਈ ਵੀ ਜਾਣਾ ਮੌਜੂਦ ਨਹੀਂ ਸੀਗਾ। ਅੱਜ ਨੈਸ਼ਨਲ ਇੰਟਰਨੈਸ਼ਨਲ ਏਅਰਪੋਰਟ ਤੋਂ ਦੱਸਿਆ ਜਾ ਰਿਹਾ ਵੀ ਘੱਟੋ ਘੱਟ 2 ਘੰਟੇ ਦਾ ਐਵਰੇਜ ਡਿਲੇ ਜਿਹੜਾ ਉਹ ਦੇਖਿਆ ਗਿਆ ਹੈਗਾ। ਉਧਰ ਡੈਲਸ ਤੇ ਸ਼ਿਕਾਗੋ ਦੋ ਜਿਹੜੇ ਅਜਿਹੇ ਇਲਾਕੇ ਦੇਖੇ ਗਏ ਆ ਜਿੱਥੇ ਉੱਥੇ ਵੀ ਜਿਹੜੀ ਸ਼ਾਰਟੇਜ ਹੋਣ ਕਰਕੇ, ਸਟਾਫਿੰਗ ਸ਼ਾਰਟੇਜ ਦੇ ਕਰਕੇ ਡਿਲੇਜ਼ ਜਿਹੜੇ ਆ ਉਹਨਾਂ ਦਾ ਸਾਹਮਣਾ ਕਰਨਾ ਪਿਆ। ਡੈਲਸ ਦੇ ਵਿੱਚ ਤਕਰੀਬਨ ਐਵਰੇਜ 30 ਮਿੰਟ ਤੇ ਸ਼ਿਕਾਗੋ ਦੇ ਵਿੱਚ 40 ਮਿੰਟ ਤੱਕ ਦੀ ਜਿਹੜੀ ਡਿਲੇ ਆ ਉਹ ਦੇਖੀ ਗਈ ਹੈਗੀ ਆ। 13,294 ਕੰਟਰੋਲਰ ਕਹਿੰਦੇ ਵੀ ਵਿਦਆਊਟ ਪੇ ਸ਼ਟਡਾਊਨ ਦੇ ਦੌਰਾਨ ਉਹ ਕੰਮ ਕਰਦੇ ਰਹਿਣਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸ਼ਟਡਾਊਨ ਪਲਾਨ ਦੇ ਵਿੱਚ ਇਹ ਲਿਖਿਆ ਹੈਗਾ ਆ। ਮਰਕੋਸਕੀ ਜਿਹੜੇ ਕਿ ਸੈਨੇਟਰ ਨੇ ਉਹ ਕਹਿੰਦੇ ਵੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਸ ਸੋਲਿਊਸ਼ਨ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਈਵਨ ਦੋ ਫਰਲੋ ਬਹੁਤ ਸਾਰੇ 7.5 ਲੱਖ EMPLOYE ਕੀਤੇ ਗਏ ਆ। ਜਿਹੜੇ ਕੰਟਰੋਲਰਸ ਆ ਉਹ ਜਿਹੜੇ ਫਰਲੋ ਨਹੀਂ ਹੋਣਗੇ, ਉਹ ਕੰਮ ਕਰਦੇ ਰਹਿਣਗੇ। ਪਰ ਕਹਿੰਦੇ ਵੀ ਬਹੁਤ ਜ਼ਿਆਦਾ ਸਿਕ ਲੀਵ ਦੇ ਉੱਤੇ, ਸਿਕ ਕਾਲ ਇਨ ਜਿਹੜੇ ਉਹ ਕੀਤੀਆਂ ਜਾ ਰਹੀਆਂ ਆ ਇਹਨਾਂ ਕੰਟਰੋਲਰਸ ਦੇ ਦੁਆਰਾ, ਜਿਹਦੇ ਕਰਕੇ ਸ਼ਾਰਟੇਜ ਦਾ ਜਿਹੜਾ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਅੱਜ ਉੱਦਾਂ ਹਰਜੋਤ ਸਿੰਘ ਜੀ ਗਵਰਨਮੈਂਟ ਸ਼ਟਡਾਊਨ ਦੇ ਚੱਲਦਿਆਂ ਜੇ ਦੱਸਦੇ ਜਾਈਏ ਤਾਂ ਕੋਈ ਵੀ ਗੱਲਬਾਤ ਆ ਉਹ ਅੱਗੇ ਨਹੀਂ ਵੱਧਦੀ ਜਿਹੜੀ ਉਹ ਨਜ਼ਰ ਆ ਰਹੀ। ਦੋਨੋਂ ਹੀ ਧਿਰਾਂ ਜਿਹੜੀਆਂ ਆ ਉਹ ਆਪਣੀਆਂ ਗੱਲਾਂ ਦੇ ਉੱਤੇ ਬਜਿੱਦ ਜਿਹੜੀਆਂ ਹੁਣ ਨਜ਼ਰ ਆ ਰਹੀਆਂ ਆ। ਰਿਪਬਲਿਕਨ ਪਾਰਟੀ ਉਹ ਡੈਮੋਕ੍ਰੇਟਸ ਦੇ ਉੱਤੇ ਸਾਰਾ ਨਜ਼ਲਾ ਝਾੜ ਰਹੀ ਆ। ਡੈਮੋਕ੍ਰੇਟ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਤੁਹਾਡਾ, ਸੈਨੇਟ ਦੇ ਵਿੱਚ ਮੈਜੋਰਟੀ, ਹਾਊਸ ਦੇ ਵਿੱਚ ਮੈਜੋਰਟੀ ਤੁਹਾਡੀ, ਤੇ ਤੁਸੀਂ ਇਹ ਸ਼ਟਡਾਊਨ ਦਾ ਭਾਂਡਾ ਸਾਡੇ ਸਿਰ ਕਹਿੰਦੇ ਨਾ ਭੰਨੋ। ਉਧਰ ਟਰੰਪ ਹੁਣਾਂ ਨੇ ਮਾਈਕ ਕਾਰਨੀ ਹੁਣਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਉਸ ਦਰਮਿਆਨ ਉਹਨਾਂ ਨੂੰ ਇਹ ਜਿਹੜਾ ਸਵਾਲ ਪੁੱਛਿਆ ਜਿਹੜਾ ਹੋ ਗਿਆ ਸੀਗਾ ਫਰਲੋ ਦੇ ਬਾਰੇ ਵੀ ਕੀ ਜਿਹੜਾ ਹੋਊਗਾ। ਤੇ ਜਦੋਂ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਕੁਛ ਕੁ ਜਿਹੜੀਆਂ ਜੌਬਸ ਆ, ਕਈਆਂ ਨੇ ਤਾਂ ਪੱਕੀ ਜਿਹੜੀ ਉਹ ਛੁੱਟੀ ਹੋ ਸਕਦੀ ਹੈ, ਉਹ ਵਾਪਸ ਵੀ ਜਿਹੜੇ ਉਹ ਨਹੀਂ ਆਉਣਗੇ। ਸੋ ਆਈਡੀਆ ਜਿਹੜਾ ਉਹ ਫਲੌਂਟ ਕੀਤਾ ਜਾ ਰਿਹਾ ਆ ਵੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਉਹਨਾਂ ਦੀ ਪੱਕੀ ਲੀਕ ਉਹਨਾਂ ਉੱਤੇ ਵੱਜ ਸਕਦੀ ਆ। ਉਧਰ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ, ਅੱਜ ਕਾਫੀ ਜ਼ਿਆਦਾ ਜਿਹੜੀ ਚਰਚਾ ਹਰਜੋਤ ਸਿੰਘ ਜੀ ਹੋ ਰਹੀ ਆ ਵੀ ਵਾਈਟ ਹਾਊਸ ਨੇ ਆਈਡੀਆ ਫਲੋਟ ਕੀਤਾ ਆ। ਇਹ ਦੱਸ ਰਹੇ ਆ ਵੀ ਜਿਹੜੇ ਨੋ ਬੈਕ ਪੇ ਜਿਹੜੀ ਫਰਲੋ ਫੈਡਰਲਸ ਦੇ ਲਈ, ਫੈਡਰਲ ਵਰਕਰਸ ਦੇ ਲਈ ਜਿਹੜੇ ਫਰਲੋ ਕੀਤੇ ਗਏ ਆ ਉਹਨਾਂ ਨੂੰ ਨਹੀਂ ਮਿਲੂਗੀ, ਜਦਕਿ 2019 ਦਾ ਇੱਕ ਕਾਨੂੰਨ ਕਹਿੰਦਾ ਵੀ ਨਹੀਂ, ਉਹਨਾਂ ਨੂੰ ਤੁਹਾਨੂੰ ਤਨਖਾਹ ਜਿਹੜੀ ਉਹ ਦੇਣੀ ਪਊਗੀ। ਸੋ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵਾਲਿਆਂ ਦੇ ਜਿਹੜੇ ਡਰਾਫਟ ਮੈਮੋ ਦੇ ਵਿੱਚ ਇਹ ਪੇਸ਼ਕਸ਼ ਰੱਖੀ ਗਈ ਆ ਵੀ ਇਹਨਾਂ ਨੂੰ ਹੁਣ ਤਨਖਾਹ ਜਿਹੜੀ ਉਹ ਨਾ ਦਿੱਤੀ ਜਾਵੇ, ਈਵਨ ਦੋ ਸਰਕਾਰ ਜੇ ਦੁਬਾਰਾ ਵੀ ਖੁੱਲਦੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤਾਂ ਕਹਿੰਦੇ ਵੀ ਇੱਕ ਬਹੁਤ ਵੱਡਾ ਕਸੀਨੋ ਉਹ ਕੈਲੀਫੋਰਨੀਆ ਦੇ ਵਿੱਚ ਖੁੱਲਣ ਜਾ ਰਿਹਾ $600 ਮਿਲੀਅਨ ਦਾ। ਤੇ ਬਿਗਰ ਦੈਨ ਲਾਸ ਵੇਗਸ ਦਾ ਜਿਹੜਾ ਕਸੀਨੋ ਆ, ਇੱਕ ਜਿਹੜਾ ਉੱਥੇ ਦਾ ਸਭ ਤੋਂ ਵੱਡਾ ਹੈਗਾ। $600 ਮਿਲੀਅਨ ਦਾ ਜਿਹੜਾ ਕਸੀਨੋ ਆ, ਇਹਦੇ ਤੇ 2000 ਸਲੋਟ ਮਸ਼ੀਨਸ ਹੋਣਗੀਆਂ, 1.5 ਲੱਖ ਦੇ ਕਰੀਬ ਗੇਮਿੰਗ ਸਪੇਸ ਹੋਊਗੀ। ਤੇ ਮੈਸਿਵ ਨਿਊ ਟਰਾਈਬਲ ਕਸੀਨੋ ਜਿਹੜਾ ਆ ਰਿਹਾ ਹੈਗਾ ਇਹ ਲਾਸ ਵੇਗਸ ਦੇ ਵਿੱਚ, ਹਾਰਡ ਰੌਕ ਕਸੀਨੋ ਤੇ ਹੌਨ, ਇਹ ਨਵੰਬਰ 13 ਨੂੰ ਖੁੱਲੂਗਾ। ਕਰਨ ਕਾਉਂਟੀ ਦੇ ਵਿੱਚ ਹੈਗਾ, ਜਿਹਦੇ ਨਾਲ ਜਿਹੜਾ ਜਦੋਂ ਬਹੁਤ ਸਾਰੇ ਲੋਕ ਹੁਣ ਲਾਸ ਵੇਗਸ ਨੂੰ ਜਾਂਦੇ ਆ, ਉੱਥੇ ਦਾ ਟ੍ਰੈਫਿਕ ਵੀ ਜਿਹੜਾ ਘਟੂਗਾ। $600 ਮਿਲੀਅਨ ਦੀ ਜਿਹੜੀ ਡਿਵੈਲਪਮੈਂਟ ਆ, ਇਹ ਟਰਾਈਬ ਦੀ ਜਿਹੜੀ ਲੈਂਡ ਆ ਮੈਟਰਲਰ, ਉੱਥੇ ਜਿਹੜੀ ਆ ਉਹ ਹੋਊਗੀ। ਸੋ ਇਹ ਜਿਹੜਾ ਮਾਊਂਟਨ ਦਾ ਬੇਸ ਆ, ਗ੍ਰੇਪ ਵਾਈਨ ਵਾਲਾ ਏਰੀਆ, ਉੱਥੇ ਇਹ ਦੱਸਿਆ ਜਾ ਰਿਹਾ ਹੈਗਾ। 600 ਮਿਲੀਅਨ ਡਾਲਰ ਦੀ ਡਿਵੈਲਪਮੈਂਟ ਹੋਣ ਜਾ ਰਹੀ ਹੈਗੀ ਆ। ਤੇ 15,000 ਸਕੁਅਰ ਫੁੱਟ ਦਾ ਜਿਹੜਾ ਰਾਈਵਲ ਹੈਗਾ ਆ ਲਾਸ ਵੇਗਸ ਦੇ ਕਸੀਨੋ ਦੇ ਵਿੱਚ, MGM ਗ੍ਰੈਂਡ, ਵੈਲਾਜੀਓ, ਏਰੀਆ, ਮੈਂਡਲੇ, ਉਹਨਾਂ ਨਾਲੋਂ ਕਿਤੇ ਜਾ ਕੇ ਇਹ ਵੱਡਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਹੋਮ ਓਨਰਸ਼ਿਪ ਦੇ ਨਾਲ ਮਿਲ ਕੇ, CBS ਨਿਊਜ਼ ਰਿਪੋਰਟ ਕਰ ਰਿਹਾ ਆ ਵੀ ਕਹਿੰਦੇ US ਦੇ ਵਿੱਚ ਫੋਰਕਲੋਜ਼ਰਸ ਉਹ ਹੁਣ ਵਧਣੇ ਸ਼ੁਰੂ ਹੋ ਚੁੱਕੇ ਆ। ਰਾਈਜ਼ਿੰਗ ਕਾਸਟ ਦੇ ਚੱਲਦਿਆਂ, ਮਹਿੰਗਾਈ ਦੇ ਚੱਲਦਿਆਂ ਕਹਿੰਦੇ ਵੀ ਹੋਮ ਓਨਰਸ ਦੇ ਲਈ ਬੜਾ ਇੱਕ ਮੁਸ਼ਕਲ ਦਾ ਸਬੱਬ ਜਿਹੜਾ ਉਹ ਬਣਿਆ ਪਿਆ ਆ, ਜਿਹਦੇ ਨਾਲ ਜਿਹੜੇ ਫੋਰਕਲੋਜ਼ਰ ਫਾਈਲਿੰਗਸ ਆ ਉਹ ਵੱਧ ਰਹੀਆਂ ਆ। ਇਸ ਮੌਕੇ ਅਗਸਤ 25 ਦੇ ਆંકੜੇ ਦੱਸਦੇ ਨੇ ਤਕਰੀਬਨ 35,697 ਜਿਹੜੇ ਫੋਰਕਲੋਜ਼ਰ ਫਾਈਲਿੰਗਸ ਜਿਹੜੀਆਂ ਉਹ ਹੋਈਆਂ ਸੀ। 2020 ਦੇ ਵਿੱਚ ਕਾਫੀ ਜ਼ਿਆਦੀਆਂ ਘਟ ਗਈਆਂ ਸੀ, 8767 ਦੇ ਉੱਤੇ ਜਿਹੜੀਆਂ ਉਹ
ਪਹੁੰਚ ਗਈਆਂ ਸੀਗੀਆਂ ਤੇ ਇੱਕ ਟਾਈਮ ਦੇ ਉੱਤੇ 2018 ਦੇ ਵਿੱਚ 75,000 ਤੱਕ ਵੀ ਜਿਹੜੀਆਂ ਉਹ ਰਹੀਆਂ ਨੇ। 94% ਜਿਹੜੇ ਮੌਰਗੇਜ ਡਿਫਾਲਟ ਕਹਿੰਦੇ ਵੀ ਉਹ ਤਾਂ ਹੁੰਦੇ ਆ ਜਦੋਂ ਹੋਮ ਓਨਰ ਆ ਉਹ ਇਨਕਮ ਆਪਣੀ ਲੂਜ਼ ਕਰ ਜਾਂਦਾ ਆ। ਇਹ ਅਰਬਨ ਇੰਸਟੀਚਿਊਟ ਦਾ ਜਿਹੜਾ ਡਾਟਾ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਆ ਉਹ ਦੱਸਦੀ ਆ। ਉੱਦਾਂ ਕਹਿੰਦੇ ਵੀ ਦੇਖਿਆ ਜਾਵੇ ਸੌਰੀ ਵੀ ਕਹਿੰਦੇ ਵੀ ਹੋਮ ਓਨਰਸ਼ਿਪ ਕਾਸਟ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਕਟਰ ਹਰਜੋਤ ਸਿੰਘ ਜੀ, ਇੱਕ ਤਾਂ ਸਿੱਧੀ ਘਰਾਂ ਦੀ ਇੰਸ਼ੋਰੈਂਸ ਹੀ ਆ, ਉਹ ਹੀ ਲੋਕਾਂ ਦੀ ਜਿਹੜੀ ਉਹ ਡਬਲ ਟ੍ਰਿਪਲ ਹੋ ਚੁੱਕੀ ਆ। ਉਹਦੇ ਕਰਕੇ ਜਿੱਥੇ ਕਿਸੇ ਦਾ 1000 2000 ਜਾਂਦਾ ਸੀ, ਹੁਣ ਜਦੋਂ 4 5 5000 ਜਾਂਦਾ ਆ ਤਾਂ ਉਹ ਕੰਮ ਕਾਫੀ ਜ਼ਿਆਦਾ ਲੋਕ ਕਸੂਤੇ ਜਿਹੜੇ ਉਹ ਉਸ ਦੇ ਵਿੱਚ ਫਸੇ ਹੈਗੇ ਨੇ। ਸੋ ਉਸ ਤੋਂ ਇਲਾਵਾ ਵੈਸੇ ਹੀ ਅਫੋਰਡੇਬਿਲਟੀ ਤੇ ਜਿਹੜੀ ਇਨਫਲੇਸ਼ਨ ਆ ਉਹਦੇ ਕਰਕੇ ਲੋਕਾਂ ਦਾ ਲੱਕ ਜਿਹੜਾ ਉਹ ਟੁੱਟਿਆ ਪਿਆ ਆ। ਜਿਨ੍ਹਾਂ ਨੇ ਹੁਣ ਰੀਸੈਂਟਲੀ ਘਰ ਲਏ ਹੋਣਗੇ, ਜਿਨ੍ਹਾਂ ਦੇ ਇੰਟਰਸਟ ਰੇਟਸ ਥੋੜੇ ਹਾਈ ਨੇ, ਉਹਨਾਂ ਦੇ ਲਈ ਬੜੀ ਮੁਸ਼ਕਿਲ ਆ। ਕਹਿੰਦੇ ਵੀ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਇਸ ਟਾਈਮ ਫਸਣ ਵਾਲੇ ਲੋਕ ਨੇ ਉਹ ਨੇ ਜਿਨ੍ਹਾਂ ਦੇ ਵੇਰੀਏਬਲ ਇੰਟਰਸਟ ਲੋਨਸ ਆ। ਉੱਦਾਂ ਕਾਫੀ ਘੱਟ ਆ ਅਮਰੀਕਾ ਦੇ ਵਿੱਚ ਜਿਹੜੇ ਵੇਰੀਏਬਲ ਰੇਟ ਵਾਲੇ ਜਿਹੜੇ ਲੋਨਸ ਆ, ਪਰ ਜਿਨ੍ਹਾਂ ਨੇ 2020 ਚ ਲਏ ਹੋਣਗੇ, ਜੇ ਕਿਸੇ ਦਾ 5 ਸਾਲ ਵਾਲਾ ਸੀਗਾ ਵੀ 5 ਸਾਲ ਫਿਕਸ ਤੇ ਬਾਅਦ ਚ ਵੇਰੀਏਬਲ, ਉਹਦਾ ਇਕੱਠਾ ਹੀ ਜਿਹੜਾ ਉਹ 3 ਤੋਂ ਸਿੱਧਾ 7-8% ਦੇ ਉੱਤੇ ਜਦੋਂ ਪਹੁੰਚਦਾ ਆ ਤਾਂ ਜਿਹੜੀ ਤੁਹਾਡੀ ਮੰਥਲੀ ਇਸ ਦੇ ਵਿੱਚ ਕਿਸ਼ਤ ਬਣਦੀ ਆ ਉਹ ਕਾਫੀ ਜ਼ਿਆਦਾ ਜਿਹੜੀ ਇਸ ਦੇ ਵਿੱਚ ਵੱਧ ਜਾਂਦੀ ਆ ਤੇ ਲੋਕਾਂ ਦੇ ਉੱਤੇ ਕਾਫੀ ਪਰੇਸ਼ਾਨੀ ਜਿਹੜੀ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ। ਸੋ ਰਾਈਜ਼ਿੰਗ ਕਾਸਟ ਦੇ ਚੱਲਦੇ ਆ ਫੋਰਕਲੋਜ਼ਰਸ ਅਮਰੀਕਾ ਦੇ ਵਿੱਚ ਉਹ ਹੁਣ ਵਧਣ ਲੱਗ ਗਏ ਨੇ ਜੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਅਮਰੀਕਾ ਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕੈਲੀਫੋਰਨੀਆ ਨੂੰ ਅਬੈਂਡਨ ਕਰ ਰਹੀ ਹੈਗੀ ਆ। ਕੈਲੀਫੋਰਨੀਆ ਦਾ ਕਿਤੇ ਵੀ ਜਿਹੜਾ ਸਾਥ ਨਹੀਂ ਦੇ ਰਹੀ ਹੈਗੀ। ਬਹੁਤ ਜਗ੍ਹਾ ਦੇ ਉੱਤੇ ਜਿਹੜੇ ਪ੍ਰੋਜੈਕਟਸ ਆ ਉਹਨਾਂ ਨੂੰ ਕੈਂਸਲ ਕੀਤਾ ਜਾ ਰਿਹਾ ਹੈਗਾ, ਜਿਸ ਤਰ੍ਹਾਂ ਆਪਾਂ ਟ੍ਰੇਨ ਦਾ ਪ੍ਰੋਜੈਕਟ ਜਾਂ ਹੋਰ ਪ੍ਰੋਜੈਕਟ ਦੇਖ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਆ ਕਹਿੰਦੇ ਵੀ ਡੈਮੋਕ੍ਰੈਟਿਕ ਰਿਪਬਲਿਕ ਨੂੰ ਪੂਰੀ ਤਰ੍ਹਾਂ ਛੱਡਿਆ ਹੋਇਆ ਹੈਗਾ ਆ। ਤੇ ਕੈਲੀਫੋਰਨੀਆ 4th ਲਾਰਜੈਸਟ ਇਕੋਨਮੀ ਆ ਵਰਲਡ ਦੀ। ਤੇ ਇਹਦੇ ਸੰਬੰਧ ਦੇ ਵਿੱਚ ਅੱਜ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਸੀ। ਉਹਦੇ ਵਿੱਚ ਉਹ ਕਹਿੰਦੇ ਵੀ ਹੁਣ ਜਦੋਂ ਜਿਹੜਾ 50 ਪ੍ਰੋਪੋਜੀਸ਼ਨ ਦਾ ਹੋਣਾ ਹੈਗਾ ਆ, ਤੇ ਜੇ ਰਿਪਬਲਿਕਨਸ ਹੋਰ ਸੀਟਾਂ ਹਾਰ ਜਾਂਦੇ ਹੈਗੇ ਤਾਂ ਫਿਰ ਕੈਲੀਫੋਰਨੀਆ ਲਗਭਗ ਜਿਹੜੀ ਆ ਮੈਜੋਰਟੀ ਜਾਂ ਆਪਾਂ ਕਹਿ ਸਕਦੇ ਆ ਵੀ 90-95% ਜਿਹੜੀ ਆ ਉਹ ਡੈਮੋਕ੍ਰੈਟਿਕਲੀ ਇਲੈਕਟਡ ਲੋਕ ਹੀ ਇੱਥੇ ਹੋਣਗੇ, ਜਿਸ ਹਿਸਾਬ ਦੇ ਨਾਲ ਹੁਣ ਜਿਹੜੀ ਆ ਪ੍ਰੋਪੋਜੀਸ਼ਨ 50 ਨੂੰ ਲੈ ਕੇ ਜ਼ੋਨਿੰਗ ਚੇਂਜ ਹੋ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਸਾਊਥ ਵੈਨਕੂਵਰ ਦੇ ਘਰ ਦੇ ਵਿੱਚ ਇੱਕ ਸ਼ੱਕੀ ਡਿਵਾਈਸ ਨੂੰ ਦੇਖਦੇ ਹੋਏ ਬੰਬ ਸਕੁਆਡ ਘੱਲਿਆ ਗਿਆ ਆ। ਵੈਨਕੂਵਰ ਦੇ ਵਿੱਚ ਬੀਤੇ ਦਿਨਾਂ 'ਚ ਆਪਾਂ ਦੇਖਿਆ ਵੀ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਵਾਪਰੀਆਂ। ਕੱਲ ਤਾਂ ਸਰੀ ਦੇ ਥਾਣੇ ਦੇ ਉੱਤੇ ਹੀ ਜਿਹੜੀਆਂ ਗੋਲੀਆਂ ਆ ਉਹ ਚਲਾ ਦਿੱਤੀਆਂ ਗਈਆਂ ਸੀ, ਜਿਸ ਤੋਂ ਬਾਅਦ 'ਚ ਬੰਦੇ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ। ਸਾਊਥ ਵੈਨਕੂਵਰ ਦੇ ਵਿੱਚ ਜਿਹੜੇ ਬੰਬ ਟੈਕਨੀਸ਼ੀਅਨ ਆ ਉਹਨਾਂ ਨੂੰ ਪੁਲਿਸ ਨੇ ਘੱਲਿਆ ਸੀ ਇੱਕ ਘਰ ਦੇ ਵਿੱਚ। ਕਹਿੰਦੇ ਵੀ ਪਾਈਪ ਬੰਬ ਹੋਣ ਦਾ ਜਿਹੜਾ ਉਹਨਾਂ ਨੂੰ ਖਦਸ਼ਾ ਇਸ ਦੇ ਵਿੱਚ ਲੱਗਾ ਸੀ। ਉਹ ਸਵੇਰੇ 9:30 ਵਜੇ ਦੀ ਇਹ ਜਿਹੜੀ ਖਬਰ ਆ ਉਹ ਦੱਸੀ ਜਾ ਰਹੀ ਆ। ਫਲੇਮਿੰਗ ਸਟਰੀਟ ਤੇ 49th ਐਵੀਨਿਊ ਦੇ ਉੱਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਹ ਜਿਹੜੇ ਘੱਲੇ ਗਏ ਆ, ਕਹਿੰਦੇ ਵੀ ਇਹ ਪਾਈਪ ਬੰਬ ਵਰਗਾ ਲੱਗ ਰਿਹਾ ਸੀ ਪਰ ਪਾਊਡਰ ਨਹੀਂ ਸੀਗਾ। ਪਰ ਇਹ ਕਹਿੰਦੇ ਵੀ ਇਸ ਦਾ ਬੰਬ ਬਣਾਇਆ ਜਾ ਸਕਦਾ ਸੀ, ਬਟ ਇਨ ਦਿਸ ਕੇਸ ਇਟ ਵਾਜ਼ਨਟ। ਇਹ ਐਕਚੁਅਲ ਦੇ ਵਿੱਚ ਨਹੀਂ ਸੀਗਾ। ਸੋ ਬੰਬ ਵਰਗਾ ਦਿਖਣ ਕਰਕੇ ਜਿਹੜਾ ਉੱਥੇ ਉਹਨਾਂ ਨੇ ਬੰਬ ਸਕੁਆਡ ਜਿਹੜਾ ਉਹ ਘੱਲਣਾ ਪੈ ਗਿਆ। ਹੁਣ ਇਨਵੈਸਟੀਗੇਸ਼ਨ ਜਿਹੜੀ ਉਸਦੀ ਚੱਲ ਰਹੀ ਆ ਵੀ ਇਹ ਚੀਜ਼ ਉੱਥੇ ਜਿਹੜੀ ਉਹ ਕਿੱਦਾਂ ਜਿਹੜੀ ਉਹ ਪਹੁੰਚੀ ਆ। ਸੋ ਹੋਪਫੁਲੀ ਕੋਈ ਮਾੜੀ ਚੀਜ਼ ਨਾ ਹੋਵੇ ਤੇ ਇਹ ਵੈਸੇ ਹੀ ਕੋਈ ਪਾਈਪ ਪੂਪ ਡਿੱਗਾ ਪਿਆ ਹੋਵੇ ਤੇ ਜਿੱਦਾਂ ਸ਼ੱਕ ਜਿਹੜਾ ਇਹਨਾਂ ਨੂੰ ਪਿਆ ਆ। ਅਦਰਵਾਈਜ਼ ਤਾਂ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਮਾੜੀ ਹੋਈ ਆ, ਜਿੱਦਾਂ ਦੀ ਕੈਨੇਡਾ ਤੋਂ ਜਿਹੜੀਆਂ ਬਾਰ-ਬਾਰ ਖਬਰਾਂ ਆ ਰਹੀਆਂ ਨੇ ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇੱਕ ਬਿੱਲ ਸਾਈਨ ਕੀਤਾ ਜਿਹੜਾ ਕ੍ਰੈਕਡਾਊਨ ਕਰੂਗਾ ਹੇਟ ਕ੍ਰਾਈਮ ਨੂੰ ਤੇ ਐਂਟੀ-ਸੈਮਿਟਿਜ਼ਮ ਨੂੰ ਲੈ ਕੇ ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ। ਅਸੈਂਬਲੀ ਮੈਂਬਰ ਜੈਸੀ ਗੈਬਰੀਅਲ ਜੋ ਐਨਸੀਨੋ ਤੋਂ ਹੈਗੇ ਆ ਤੇ ਸੈਨੇਟਰ ਸਕਾਟ ਵੀਨਰ ਸੈਨ ਫਰਾਂਸਿਸਕੋ ਤੋਂ ਆ, ਕੋ-ਚੇਅਰ ਆਫ ਕੈਲੀਫੋਰਨੀਆ ਲੈਜਿਸਲੇਟਿਵ ਯੂਥ ਕਾਕਸ ਦੇ, ਤੇ ਉਹਨਾਂ ਨੇ ਇਹ ਜਿਹੜਾ ਬਿੱਲ ਲਿਆਂਦਾ ਸੀਗਾ AB 715। ਸੋ ਕਾਫੀ ਬਿੱਲ ਗਵਰਨਰ ਨੇ ਸਾਈਨ ਕਰਤੇ, ਪਰ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਹੈਗਾ SB 509 ਅਜੇ ਵੀ ਗਵਰਨਰ ਦੇ ਡੈਸਕ ਤੇ ਪਿਆ ਆ।
ਅਸੈਂਬਲੀ ਚੋਂ ਸੈਨੇਟ ਚੋਂ ਯੂਨੈਨਿਮਸਲੀ ਪਾਸ ਹੋ ਚੁੱਕਿਆ ਹੈ। ਸੈਕਰਾਮੈਂਟੋ ਬੀ ਦੇ ਵਿੱਚ ਆਰਟੀਕਲ ਲੱਗੇ ਹੈਗੇ ਆ। ਜੋ ਰੂਬਨ ਨੇ ਸੈਕਰਾਮੈਂਟੋ ਬੀ ਨੇ ਬੜਾ ਵੱਡਾ ਆਰਟੀਕਲ ਛਾਪਿਆ ਤੇ ਕੱਲ ਨੂੰ ਬੁੱਧਵਾਰ ਨੂੰ ਸ਼ਾਮ ਨੂੰ 6 ਵਜੇ ਜਿਹੜਾ ਆ ਸੈਕਰਾਮੈਂਟੋ ਦੇ ਵਿੱਚ ਜਿਹੜਾ ਗਵਰਨਰ ਹਾਊਸ ਆ ਉਹਦੇ ਬਾਹਰ ਜਿਹੜੀ ਰੈਲੀ ਹੋ ਰਹੀ ਹੈਗੀ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਪੂਰੇ ਕੈਲੀਫੋਰਨੀਆ ਤੋਂ। ਸਾਰਿਆਂ ਨੂੰ ਬੇਨਤੀ ਆਵੇ ਵੱਧ ਚੜ ਕੇ ਉੱਥੇ ਪਹੁੰਚੋ। ਐਡਰੈਸ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ ਰਾਜਪੂਤ ਜੀ ਸਿੰਘ। ਬਿਲਕੁਲ ਜੀ, SB 509 ਦੀ ਹਮਾਇਤ ਕਰਦਾ ਹੋਇਆ ਜਿਹੜੀ ਇਹ ਰੈਲੀ ਆ ਉਹ ਕੱਲ ਨੂੰ 8 ਅਕਤੂਬਰ ਨੂੰ ਬੁੱਧਵਾਰ ਨੂੰ ਹੋਊਗੀ 1526 ਐਚ ਸਟਰੀਟ ਸੈਕਰਾਮੈਂਟੋ 1526 ਐਚ ਸਟਰੀਟ ਸੈਕਰਾਮੈਂਟੋ ਦੇ ਵਿੱਚ ਸ਼ਾਮੀ 6 ਵਜੇ ਗਵਰਨਰ ਦਾ ਜਿਹੜਾ ਬੰਗਲਾ ਆ, ਘਰ ਆ ਕਹਿ ਲਓ ਵੀ, ਉਸ ਤੇ ਜਿਹੜਾ ਉਹ ਸਾਹਮਣੇ। ਉਧਰ ਦੀਵਾਲੀ ਦਾ ਬਿੱਲ ਉਹਨੇ ਆਲਰੇਡੀ ਸਾਈਨ ਕਰਤਾ ਅੱਜ। ਜਿਹੜੀ ਦੀਵਾਲੀ ਆ ਹੁਣ ਕੈਲੀਫੋਰਨੀਆ ਦੇ ਵਿੱਚ ਛੁੱਟੀ ਜਿਹੜੀ ਉਹ ਐਲਾਨੀ ਜਾ ਚੁੱਕੀ ਆ। ਸੋ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਹੜੀ ਇਹ ਖਬਰ ਆਈ ਆ ਵੀ ਕੈਲੀਫੋਰਨੀਆ ਜਿਹੜੀ ਉਹ ਤੀਜਾ ਸੂਬਾ ਬਣ ਗਿਆ ਆ ਜਿੱਥੇ ਦੀਵਾਲੀ ਨੂੰ ਡੈਜ਼ਿਗਨੇਟ ਕੀਤਾ ਗਿਆ ਆ ਹੌਲੀਡੇ ਦੇ ਤੌਰ ਦੇ ਉੱਤੇ। ਪੈਨਸਿਲਵੇਨੀਆ ਪਹਿਲਾ ਸੀ, ਫਿਰ ਉਸ ਤੋਂ ਬਾਅਦ ਚ ਕਨੈਟੀਕਟ, ਤੇ ਹੁਣ ਜਿਹੜੇ ਐਸ਼ ਕਾਲੜਾ ਜਿਹੜੇ ਸੈਨੋਜ਼ੇ ਦੇ ਡੈਮੋਕ੍ਰੇਟ ਪਾਰਟੀ ਦੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਕੋ-ਆਥਰ ਕੀਤਾ ਸੀਗਾ ਸੈਂਡੀਏਗੋ ਵਾਲੀ ਜਿਹੜੀ ਦਰਸ਼ਨਾ ਪਟੇਲ ਅਸੈਂਬਲੀ ਮੈਂਬਰ ਆ, ਉਹਨਾਂ ਦੇ ਨਾਲ ਮਿਲ ਕੇ, ਤੇ ਇਸ ਨੂੰ ਜਿਹੜੀ ਉਹ ਛੁੱਟੀ ਕਰਵਾ ਲਈ ਜਿਹੜੀ ਉਹ ਗਈ ਹੈਗੀ ਆ। ਹੁਣ ਦੇਖਣ ਵਾਲੀ ਗੱਲ ਆ ਹਰਜੋਤ ਸਿੰਘ ਜੀ, ਅੱਜ ਜਿੱਦਾਂ ਤੁਸੀਂ ਦੱਸਿਆ ਵੀ ਐਂਟੀ ਸੈਮਿਟਿਜ਼ਮ ਤੇ ਹੇਟ ਕ੍ਰਾਈਮ ਵਾਲਾ ਬਿੱਲ ਤਾਂ ਸਾਈਨ ਕੀਤਾ, ਦੇਖਣਾ ਹੋਊਗਾ ਵੀ ਹੁਣ ਟਰਾਂਸਨੈਸ਼ਨਲ ਡਿਪਰੈਸ਼ਨ ਵਾਲਾ ਬਿੱਲ ਗਵਰਨਰ ਸਾਈਨ ਕਰਦਾ ਆ ਜਾਂ ਨਹੀਂ। ਪਰ ਆਪਾਂ ਆਪਣੀ ਕਮਿਊਨਿਟੀ ਨੂੰ ਰਿਮਾਈਂਡ ਕਰਾਉਣਾ ਚਾਹੁੰਦੇ ਆ, ਜਿੱਦਾਂ ਤੁਸੀਂ ਰੈਲੀ ਦਾ ਤਾਂ ਦੱਸ ਹੀ ਦਿੱਤਾ ਆ, ਪਰ ਭਾਈ ਰੈਡੀ ਰਹਿਣਾ ਚਾਹੀਦਾ ਜਸਟ ਇਨ ਕੇਸ ਜੇ ਉਹ ਵੀਟੋ ਕਰ ਦਿੰਦਾ ਵੀ ਤੁਹਾਡਾ ਅਗਲੀ ਕਾਰਵਾਈ ਹੋਣੀ ਕੀ ਜਿਹੜੀ ਉਹ ਚਾਹੀਦੀ ਆ। ਹੱਥ ਤੇ ਹੱਥ ਧਰ ਕੇ ਜਿਹੜੇ ਉਹ ਬੈਠਣ ਵਾਲਾ ਕੰਮ ਨਹੀਂ ਇਸ ਤੋਂ ਬਾਅਦ ਦੇ ਵਿੱਚ ਹੋਣਾ ਚਾਹੀਦਾ। ਬਿੱਲ ਜਿਹੜਾ ਉਹ ਲਾਅ ਬਣ ਜਾਵੇ, ਸਾਈਨ ਹੋ ਜਾਵੇ ਤਾਂ ਬਹੁਤ ਭਲੇ ਵਾਲੀ ਗੱਲ ਆ। ਜੇ ਨਹੀਂ ਹੁੰਦੀ ਤਾਂ ਤੁਹਾਨੂੰ ਆਪਣੀ ਕਾਰਵਾਈ ਜਿਹੜੀ ਉਸ ਦੇ ਲਈ ਰੈਡੀ ਜਿਹੜਾ ਇਸ ਦੇ ਵਿੱਚ ਰਹਿਣਾ ਚਾਹੀਦਾ ਆ। ਤੇ ਹਰਜੋਤ ਸਿੰਘ ਜੀ, ਜਾਣ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਆ, ਪਹਿਲੀ ਵਾਰ ਸੋਨੇ ਦਾ ਜਿਹੜਾ ਭਾਅ ਆ $4000 ਟਰੋਏ ਆਉਂਸ ਤੋਂ ਪਾਰ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਪਹਿਲੀ ਵਾਰ ਇਹ ਚੀਜ਼ ਜਿਹੜੀ ਇਹ ਵਾਪਰੀ ਹੈਗੀ ਆ। ਸੋ ਕਹਿੰਦੇ ਵੀ ਗਲੋਬਲ ਟ੍ਰੇਡ ਦੇ ਵਿੱਚ ਜੋ ਇਸ ਟਾਈਮ ਰੀਆਰਡਰ ਜਾਂ ਸ਼ਫਲ ਜਿਹੜਾ ਉਹ ਚੱਲ ਰਿਹਾ ਆ, ਉਹਦੇ ਕਰਕੇ ਸੋਨੇ ਦਾ ਭਾਅ ਲਗਾਤਾਰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਗਈ ਆ 2007-2009 ਦੇ ਰਿਸੈਸ਼ਨ ਤੋਂ ਬਾਅਦ ਦੇ ਵਿੱਚ ਇਸ ਕੀਮਤੀ ਕਹਿ ਸਕਦੇ ਆ ਵੀ ਮੈਟਲ ਦੀ ਜਿਹੜੀ ਕੀਮਤ ਆ ਉਹ ਲਗਾਤਾਰ ਵੱਧ ਰਹੀ ਆ। ਅੱਜ ਤੋਂ ਲੋਕ ਦੇਖਦੇ ਹੋਣੇ ਆ ਹਰਜੋਤ ਸਿੰਘ ਜੀ, ਅਜੇ ਮਾਰਚ ਦੇ ਵਿੱਚ 3000 ਦੇ ਉੱਤੇ ਸੀਗਾ ਦੇਖ ਰਹੇ ਸੀ, ਤੇ ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਇਹ 2000 ਤੋਂ ਵੀ ਥੱਲੇ ਜਿਹੜਾ ਟਰੋਏ ਆਉਂਸ ਦਾ ਚੱਲ ਰਿਹਾ ਸੀਗਾ। ਪਰ ਹੁਣ ਜਿਹੜਾ ਸੋਨੇ ਦਾ ਭਾਅ ਇਸ ਟਾਈਮ ਕਾਫੀ ਵਧਿਆ ਪਿਆ ਹੈਗਾ ਆ। ਤੇ ਹੁਣ ਮਾਰਕੀਟਸ ਦਾ ਤੇ ਬਾਕੀ ਚੀਜ਼ਾਂ ਦੀ ਵੀ ਜਿਹੜੇ ਨਾਲ ਦੇ ਨਾਲ ਦੱਸਦੇ ਜਾਈਏ ਤਾਂ ਡਾਓ ਜੋਨ ਹਰਜੋਤ ਸਿੰਘ ਜੀ ਅੱਜ 92 ਪੁਆਇੰਟ ਘੱਟ ਕੇ 46603 ਤੇ, S&P 25 ਪੁਆਇੰਟ ਘੱਟ ਕੇ 6715, ਨੈਸਡੈਕ 153 ਪੁਆਇੰਟ ਘੱਟ ਕੇ 22788 ਤੇ ਬੰਦ ਹੋਇਆ। ਸੋਨੇ ਦਾ ਭਾਅ $4016 ਪ੍ਰਤੀ ਆਉਂਸ ਟਰੋਏ ਆਉਂਸ ਤੇ ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ ਆ। 10 year yield 4.13%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,21,709 ਤੇ ਇਥੀਰੀਅਮ 4400 ਤੇ $72 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 91 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $88 ਤੇ 77 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।